ਇਹ देखो छोटी इट ना बनया। ਇਹ देखो ਇਹ जनाब आ गया ਜਿਹੜਾ ਇਹਦਾ ਮਾਲਖਾਨਾ ਸੀ 1947 ਦੀ ਪਾਰਟੀਸ਼ਨ ਤੋਂ ਪਹਿਲੇ। ਇਹ ਤਹਿਸੀਲ 1927 ਤੱਕ ਰਹੀ ਹੈ। ਉਸ ਤੋਂ ਬਾਅਦ ਫਿਰ ਨਾਰੋਵਾਲ ਤਹਿਸੀਲ ਬਣ ਗਈ। ਇਹਦਾ ਦਰਵਾਜ਼ਾ ਇਹ ਵਿੱਚ ਬਹੁਤ ਮਜ਼ਬੂਤ ਪੱਥਰ ਲੱਗਾ ਹੈ, ਠੀਕ ਹੈ ਨਾ। ਇਹਨੂੰ ਲੱਗਾ ਹੁੰਦਾ ਸੀ ਦਰਵਾਜ਼ਾ। ਇਹ ਦੇਖੋ ਇਹ ਉਹਦੇ ਹਲੇ ਵੀ ਲੋਹੇ ਦੇ ਜਿਹੜੇ ਹੈਗੇ ਨੇ ਦਰਵਾਜ਼ੇ ਦੇ। अस्सलाम वालेकुम दोस्तों, मैं औरंगजेब बेग एक नवी वीडियो नवी कहानी के नाल तुहाडी खिदमत च हाज़र। अज एक्सप्लोर कर रहे हैं असी तहसील रैया खास। हुण तुसीं पुछोगे कि तहसील रैया खास है ही कोई नहीं, बिल्कुल है। 1927 तक रैया खास तहसील सी, ज़िला अमृतसर, फिर इहदा ज़िला सियालकोट भी सी। लेकिन उस तो बाद फिर तहसील बन गई 1927 तो बाद नारोवाल, तो हुण तहसील ज़िला जिहड़ा ना नारोवाल जिहड़ा ना ज़िला बन चुके। ਇਹ ਤਹਿਸੀਲ ਦਾ ਜਿੱਥੇ ਨਾਮੋ ਨਿਸ਼ਾਨ ਖਤਮ ਹੋ ਗਿਆ, ਸਿਰਫ ਇਹ ਚੰਦ ਬਾਕੀਆਤ ਔਰ ਖੰਡਰ ਮੌਜੂਦ ਨੇ ਜਿਹੜੇ ਮੈਂ ਤੁਹਾਨੂੰ ਵਿਖਾ ਰਿਹਾ, ਔਰ ਖੰਡਰਾਂ ਤੇ ਮੈਂ ਖਲੋਤਾ, ਠੀਕ ਹੈ ਨਾ। ਇਹ ਇਹਦਾ ਮਾਲਖਾਨਾ ਰਹਿ ਗਿਆ ਪਿੱਛੇ, ਠੀਕ ਹੈ ਜੀ। ਇਹ ਦਰਵਾਜ਼ੇ ਤਹਿਸੀਲਦਾਰ ਜਿੱਥੇ ਬਹਿੰਦਾ ਹੁੰਦਾ ਤਹਿਸੀਲਦਾਰ ਦਾ ਦਫ਼ਤਰ ਹੈ। ਤੇ ਇਹ ਜਨਾਬ ਉਹਦੀਆਂ ਦੀਵਾਰਾਂ ਇਹ ਛੋਟੀ ਇੱਟ ਨਾਲ ਬਣੀਆਂ ਨੇ, ਗਾਰੇ ਨਾਲ। ਲੇਕਿਨ ਤੁਸੀਂ ਦੇਖੋ ਕਿ ਇਹ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੀ ਇਮਾਰਤ ਅੱਜ ਵੀ ਜਿਹੜੀਆਂ ਡਿੱਗਦੇ ਪਈ ਹੈ, ਲੇਕਿਨ ਇਹਦੇ ਨਾਮੋ ਨਿਸ਼ਾਨ ਮੌਜੂਦ ਹੈਗੇ ਨੇ। ਅੱਛਾ, ਇਹ ਤਹਿਸੀਲ ਜਿਹੜੀ ਹੈ ਨਾ, ਇਹ ਬਿਲਕੁਲ ਬਾਰਡਰ ਤੇ ਆ ਗਈ। ਹੁਣ ਪਾਕਿਸਤਾਨ ਇੰਡੀਆ ਦਾ ਬਾਰਡਰ ਇੱਥੋਂ ਤਕਰੀਬਨ 1 ਕਿਲੋਮੀਟਰ ਹੈ, ਔਰ ਉਸ ਤੋਂ ਅੱਗੇ ਇੰਡੀਆ ਦਾ ਇਲਾਕਾ ਸ਼ੁਰੂ ਹੋ ਜਾਂਦਾ, ਗੁਰਦਾਸਪੁਰ ਦਾ ਇਲਾਕਾ ਸ਼ੁਰੂ ਹੋ ਜਾਂਦਾ। ਇਹ ਏਰੀਆ ਹੁਣ ਇੱਥੇ ਬੜਾ ਵੱਡਾ ਜੰਗਲ ਹੁੰਦਾ ਸੀ, ਕਿਕਰਾਂ ਦਾ ਜੰਗਲ, ਉਹਦੇ ਵਿੱਚ ਇਹ ਤਹਿਸੀਲ ਬਣਾਈ ਗਈ ਸੀ। ਤੇ ਫਿਰ ਤਹਿਸੀਲ ਖਤਮ ਹੋ ਗਈ, ਨਾਰੋਵਾਲ ਚਲਿਆ ਗਈ ਤਹਿਸੀਲ। ਇਹ ਜਿਹੜਾ ਏਰੀਆ ਇਹਨੂੰ ਚਾਹੀਦਾ ਤੇ ਇਹ ਸੀ ਕਿ ਤੁਸੀਂ ਸੰਭਾਲ ਕੇ ਰੱਖੋ ਐਜ਼ ਆ ਸਕਾਫਤੀ ਵਿਰਸਾ, ਲੇਕਿਨ ਨਹੀਂ ਸੰਭਾਲਿਆ ਗਿਆ। ਇਹ ਤਹਿਸੀਲ ਹੁਣ ਹੋ ਗਈ ਬਰਬਾਦ। ਅੱਛਾ, ਇਹ ਜਨਾਬ ਉੱਥੇ ਜਿਹੜੀਆਂ ਨੇ ਕੁਝ ਪੁਰਾਣੀ ਬਾਕੀਆਤ ਮੌਜੂਦ ਨੇ। ਤਹਿਸੀਲ ਜਿਹੜੀ ਹੁੰਦੀ ਸੀ ਰਈਆ ਖਾਸ, ਉਹਦਾ ਮਾਲਖਾਨਾ ਜਿੱਥੇ ਮਸਰੂਕਾ ਮਾਲ ਉਹ ਰੱਖਿਆ ਜਾਂਦਾ ਸੀ, ਇਹ ਉਹਦੀ ਜਨਾਬ ਤੁਹਾਨੂੰ ਹੁਣ ਲੈ ਕੇ ਜਾ ਰਹੇ ਹਾਂ। ਇਹ ਬਿਲਕੁਲ ਜੰਗਲ ਬਣ ਗਿਆ ਇੱਥੇ। ਇਹ ਤਹਿਸੀਲ ਰਈਆ ਖਾਸ ਹੁੰਦੀ ਸੀ ਜਦੋਂ ਨਾਰੋਵਾਲ ਤਹਿਸੀਲ ਨਹੀਂ ਸੀ ਹੁੰਦਾ, ਠੀਕ ਹੈ ਨਾ। ਤੇ ਇਹਦੀ ਜਨਾਬ ਜ਼ਿਲ੍ਹਾ ਇਹਦਾ ਹੁੰਦਾ ਸੀ ਅੰਮ੍ਰਿਤਸਰ। ਇਹ ਆ ਗਈ ਜਨਾਬ ਉਹਦਾ ਮਾਲਖਾਨਾ ਪੁਰਾਣਾ, ਜਿਹਦੇ ਵਿੱਚ ਸਾਰਾ ਪੂਰੀ ਤਹਿਸੀਲ ਦਾ ਲੈਣ ਦੇਣ ਹੁੰਦਾ ਸੀ। ਇਹ ਬਹੁਤ ਜ਼ਿਆਦਾ ਰਸਤਾ ਇਹਦਾ ਅਜੀਬੋ ਗਰੀਬ ਕਿਸਮ ਦਾ, ਲੇਕਿਨ ਤੁਹਾਡੇ ਵਾਸਤੇ ਅਸੀਂ ਵੇਖੋ ਕਾਈ ਦੇ ਵਿੱਚ ਲੰਘ ਕੇ ਪਹੁੰਚ ਗਏ ਹਾਂ, ਠੀਕ ਹੈ ਨਾ ਜੀ। ਇਹ ਦੇਖੋ ਛੋਟੀ ਇੱਟ ਨਾਲ ਬਣਿਆ। ਇਹ ਦੇਖੋ ਇਹ ਜਨਾਬ ਆ ਗਿਆ ਜਿਹੜਾ ਇਹਦਾ ਮਾਲਖਾਨਾ ਸੀ 1947 ਦੀ ਪਾਰਟੀਸ਼ਨ ਤੋਂ ਪਹਿਲੇ। ਇਹ ਤਹਿਸੀਲ 1927 ਤੱਕ ਰਹੀ ਹੈ। ਉਸ ਤੋਂ ਬਾਅਦ ਫਿਰ ਨਾਰੋਵਾਲ ਤਹਿਸੀਲ ਬਣ ਗਈ। ਇਹਦਾ ਦਰਵਾਜ਼ਾ ਇਹ ਵਿੱਚ ਬਹੁਤ ਮਜ਼ਬੂਤ ਪੱਥਰ ਲੱਗਾ ਹੈ, ਠੀਕ ਹੈ ਨਾ। ਇਹਨੂੰ ਲੱਗਾ ਹੁੰਦਾ ਸੀ ਦਰਵਾਜ਼ਾ। ਇਹ ਦੇਖੋ ਇਹ ਉਹਦੇ ਹਲੇ ਵੀ ਲੋਹੇ ਦੇ ਜਿਹੜੇ ਹੈਗੇ ਨੇ ਦਰਵਾਜ਼ੇ ਦੇ ਬੈਰਿੰਗਸ ਨੇ, ਜਾਂ ਇਹਨੂੰ ਤੁਸੀਂ ਅੰਗਲਾਰਨ ਕਹਿ ਸਕਦੇ ਹੋ, ਜਿਹੜੇ ਹੈਗੇ ਨੇ ਲੋਹੇ ਦੇ, ਉਹ ਇਹਦੇ ਨਾਲ ਦਰਵਾਜ਼ਾ ਟਾਇਆ ਸੀ। ਬਹੁਤ ਮਜ਼ਬੂਤ ਦੱਸਦੇ ਨੇ ਦਰਵਾਜ਼ਾ ਹੁੰਦਾ ਸੀ ਤਾਂ ਕਿ ਇਹਨੂੰ ਕੋਈ ਤੋੜ ਨਾ ਸਕੇ, ਕਿਉਂਕਿ ਸਾਰਾ ਮਾਲਖਾਨਾ ਹੁੰਦਾ ਸੀ ਗੋਲ ਕਮਰਾ। ਇਹ ਦੇਖੋ ਓਏ ਹੋਏ ਹੋਏ, ਇਹ ਇਸ ਤਰ੍ਹਾਂ ਜਿਸ ਤਰ੍ਹਾਂ ਕੋਈ ਦਰਬਾਰ ਦਾ ਗੁੰਬਦ ਨਹੀਂ ਹੈਗਾ, ਜਾਂ ਤੁਸੀਂ ਮੰਦਿਰ ਕਹਿ ਲਵੋ, ਗੁਰਦੁਆਰਾ ਸਾਹਿਬ ਕਹਿ ਲਵੋ, ਇਹ ਉਹਦਾ ਪੂਰਾ ਇੱਕ ਮਾਹੌਲ ਬਣਿਆ, ਠੀਕ ਹੈ ਨਾ। ਇਹ ਦੇਖੋ ਤਹਿਸੀਲ ਰਈਆ ਖਾਸ ਦੋਸਤੋ ਮੁੱਕ ਗਈ, ਨਾਮੋ ਨਿਸ਼ਾਨ ਮੁੱਕ ਗਿਆ, ਰਹਿ ਗਿਆ ਰੱਬ ਦਾ ਨਾਮ। ਪਤਾ ਨਹੀਂ ਕਿਹੜੇ ਕਿਹੜੇ ਦੌਰ ਇਸ ਬਿਲਡਿੰਗ ਨੇ ਦੇਖੇ ਨੇ, ਇਸ ਕਮਰੇ ਨੇ ਦੇਖੇ ਨੇ, ਜਿਹੜਾ ਤੁਹਾਨੂੰ ਗੋਲ ਜਿਹਾ ਕਮਰਾ ਨਜ਼ਰ ਆ ਰਿਹਾ। ਤੇ ਅੱਜ ਇਹਦੇ ਤੁਸੀਂ ਦੇਖੋ ਬਾਹਰ ਜੰਗਲ ਬਿਆਬਾਨ ਤੇ ਜਗ੍ਹਾ ਰਾਹ ਵੀ ਕੋਈ ਨਹੀਂ। ਇਹ ਦੇਖੋ ਇਹ ਪਤਾ ਨਹੀਂ ਕੀ ਗਿਆ, ਇਹ ਵੀ ਕੁਛ ਹੈ ਇੱਥੇ ਬਿਲਡਿੰਗ, ਇਹ ਕੋਈ ਪਿੱਲਰ ਹੈਗਾ ਇਹਦਾ, ਠੀਕ ਹੈ ਨਾ ਜੀ। ਅੱਜ ਅਸੀਂ ਐਕਸਪਲੋਰ ਕਰ ਰਹੇ ਹਾਂ ਤਹਿਸੀਲ ਰਈਆ ਖਾਸ ਦੀ ਪੁਰਾਣੀਆਂ ਇਮਾਰਤਾਂ। ਇਹ ਦੇਖੋ ਨਾ, ਇਹ ਦੇਖੋ ਇਹ ਟੁੱਟ ਫੁੱਟ ਦਾ ਸ਼ਿਕਾਰ ਇਹਦੀਆਂ ਜਿਹੜੀ ਜਿੰਨੀਆਂ ਵੀ ਹੈਗੀਆਂ ਨੇ, ਉਹ ਦੀਵਾਰਾਂ। ਬਹੁਤ ਖਤਰਨਾਕ ਰਸਤਾ। ਇਹ ਦੇਖੋ ਤੁਸੀਂ, ਕੋਈ ਰਸਤਾ ਹੈ ਹੀ ਨਹੀਂ, ਬਲਕਿ ਰਸਤਾ ਕਹਿਣਾ ਹੀ ਕੀ ਇਹਨੂੰ ਚਾਹੀਦਾ, ਕਹਿਣਾ ਹੀ ਫਜ਼ੂਲ, ਰਸਤਾ ਹੈ ਹੀ ਨਹੀਂ। ਇਹ ਦੇਖੋ ਇਹ ਜਨਾਬ ਬਿਲਕੁਲ ਬਾਰਡਰ ਦੇ ਉੱਤੇ ਹੈਗਾ, ਪਾਕਿਸਤਾਨ ਇੰਡੀਆ ਦੀ ਬਾਰਡਰ। ਇਹ ਦੇਖੋ ਨਾ ਸਾਰੇ ਤਹਿਸੀਲ ਦੇ ਜਿਹੜੇ ਤੁਹਾਨੂੰ ਦੱਸੇ ਨੇ, ਇਹ ਉਹਦੀਆਂ ਇਮਾਰਤਾਂ ਜਿਹੜੀਆਂ ਕਿ ਹੁਣ ਬਿਲਕੁਲ ਆਪਣੇ ਆਖਰੀ ਮਰਾਹਲ ਦੇ ਵਿੱਚ ਨੇ। ਕੋਈ ਕੋਈ ਇਹਨਾਂ ਦੀ ਇੱਟਾਂ ਪੱਥਰ ਰਹਿ ਗਏ ਨੇ, ਬਾਕੀ ਸਾਰਾ ਕੁਝ ਖਤਮ ਹੋ ਗਿਆ। ਇਹ ਦੇਖੋ ਇਹ ਦੇਖੋ ਜਨਾਬ, सब कुछ खत्म हो गया जी।
ਇਹ ਜਨਾਬ ਥਾਣਾ ਰਈਆ ਖਾਸ ਇੱਥੇ, ਉਹ ਵੀ ਬਹੁਤ ਪੁਰਾਣਾ ਹੈ। ਇੱਥੇ ਸਕੂਲ ਸੀ ਇੱਕ, ਉਹ ਵੀ 1947 ਦੀ ਪਾਰਟੀਸ਼ਨ ਤੋਂ ਪਹਿਲੇ ਦਾ ਹਾਈ ਸਕੂਲ ਸੀ ਇੱਥੇ, ਅੱਜ ਵੀ ਮੌਜੂਦ ਹੈ। ਉਸ ਤੋਂ ਬਾਅਦ ਇਹ ਜਨਾਬ ਜਿਹੜਾ ਹੈਗਾ ਇਹ ਇਮਾਰਤਾਂ, ਹੁਣ ਇੱਥੇ ਪਤਾ ਨਹੀਂ ਕਾਹਦਾ ਦਫ਼ਤਰ ਹੁੰਦਾ ਸੀ, ਕੋਈ ਤਹਿਸੀਲਦਾਰ ਬਹਿੰਦਾ ਹੁੰਦਾ ਸੀ, ਕੋਈ AC ਬਹਿੰਦਾ ਹੁੰਦਾ ਸੀ, ਜਾਂ ਜੋ ਵੀ ਉਦੋਂ ਕੋਈ ਅਹੁਦਾ ਹੁੰਦਾ ਸੀ ਵੱਡਾ ਕਿਸੇ ਅਫਸਰ ਦਾ, ਉਹ ਬਹਿੰਦੇ ਹੁੰਦੇ ਸਨ। ਲੇਕਿਨ ਅਸੀਂ ਆ ਗਏ ਜੀ ਅੰਦਰ, ਹੁਣ ਮਜ਼ੀਦ ਅੱਗੇ ਚੱਲਦੇ ਹਾਂ ਤੇ ਇਹ ਆ ਗਏ ਇਹਦੇ ਵਿੱਚ। ਓਏ ਹੋਏ ਹੋਏ, ਇਹਦੇ ਉੱਤੇ ਚੜ੍ਹਨੇ ਆ, ਉੱਤੋਂ ਤੁਹਾਨੂੰ ਵਿਖਾਲਨੇ ਆ। ਇਹ ਜਨਾਬ ਮੈਂ ਆ ਗਏ ਦੇ ਉੱਤੇ, ਇਹ ਜਨਾਬ ਦੇਖੋ ਤੁਸੀਂ, ਇਹ ਦੇਖੋ ਜੀ ਇਹ ਇਮਾਰਤਾਂ ਕਿੱਡੀ ਕਿੱਡੀ ਚੌੜੀ ਦੀਵਾਰ, ਕੋਈ ਇਹਨਾਂ 'ਚ ਸੀਮੈਂਟ ਨਹੀਂ, ਕੋਈ ਸਰੀਆ ਨਹੀਂ, ਛੋਟੀ ਇੱਟ ਔਰ ਚੌੜੀ ਚੌੜੀਆਂ ਦੀਵਾਰਾਂ। ਇਹ ਪਤਾ ਨਹੀਂ ਕੋਈ ਤਕਰੀਬਨ 150 ਸਾਲ ਪੁਰਾਣੀ ਦੀਵਾਰ ਹੈ, ਜਿਹੜੀ ਇਮਾਰਤ ਹੈ ਜਿਹੜੀ ਤੁਹਾਨੂੰ ਐਸੇ ਦਿਖਾਈ ਜਾ ਰਹੀ ਹੈ। ਇੱਥੇ ਸਾਰਾ ਜੰਗਲ ਹੁੰਦਾ ਸੀ ਕਿਕਰਾਂ ਦਾ। ਇਹ ਇੱਥੋਂ ਰੋਡ ਜਾਂਦਾ, ਇਹ ਸਕੂਲ ਹੈਗਾ, ਹੁਣ ਇਹ ਰੋਡ ਹੈ, ਇੱਥੇ ਰਈਆ ਖਾਸ ਰੇਲਵੇ ਸਟੇਸ਼ਨ ਹੈ। ਇਹ ਰੋਡ ਜਾਂਦਾ, ਕੱਚਾ ਰੋਡ ਹੁੰਦਾ ਸੀ 1947 ਜਦੋਂ ਪਾਰਟੀਸ਼ਨ ਹੋਈ, ਤੇ ਇੱਥੋਂ ਦੀ ਸਾਰੇ ਕਾਫਲੇ ਇੰਡੀਆ ਗਏ ਸਨ। ਤੇ ਇਹ ਬਿਲਡਿੰਗ ਤੋਂ ਪਰਾਂ ਦਰਿਆ ਹੈ ਰਾਵੀ, ਤੋਂ ਉਸ ਤੋਂ ਪਰਾਂ ਬਾਰਡਰ। ਇੱਥੋਂ ਦੀ ਕੱਚੇ ਰਸਤੇ ਕਾਫਲੇ ਗਏ ਸਨ। ਤੇ ਔਰ ਬਜ਼ੁਰਗ ਦੱਸਦੇ ਨੇ ਕਿ ਜਦੋਂ ਅਸੀਂ ਇੱਥੋਂ ਪੈਦਲ ਜਾ ਰਹੇ ਸਾਂ ਤੇ ਅੱਗੇ ਦਰਿਆ ਆ ਗਿਆ, ਦਰਿਆ 'ਚ ਪਾਣੀ ਸੀ, ਸਾਡੇ ਨਾਲ ਖਵਾਤੀਨ ਦੇ ਬੱਚੇ ਸਨ ਤੇ ਅਸੀਂ ਦਰਿਆ ਪਾਰ ਨਹੀਂ ਸਾਂ ਕਰ ਸਕਦੇ, ਲਿਹਾਜ਼ਾ 2-2 ਹਫ਼ਤੇ ਅਸੀਂ ਇੱਥੇ ਕੈਂਪਾਂ ਦੇ ਵਿੱਚ ਉਰਲੀ ਸਾਈਡ ਤੇ ਪਾਕਿਸਤਾਨ ਵਾਲੀ ਸਾਈਡ ਤੇ ਬੈਠੇ ਰਹੇ। ਔਰ ਕਿਤੇ ਫਿਰ ਦਾ ਲੱਗਾ ਜਾਂ ਕੋਈ ਸਾਨੂੰ ਬੇੜੀ ਲੱਭੀ, ਕਿਸ਼ਤੀ ਲੱਭੀ, ਕਿਸੇ ਦਾ ਤਰਲਾ ਮਾਰਿਆ ਤੇ ਉਹਨੇ ਸਾਨੂੰ ਕ੍ਰਾਸ ਕਰਵਾਇਆ ਤੇ ਅਸੀਂ ਫਿਰ ਇੰਡੀਆ ਵਾਲੇ ਸਾਈਡ ਤੇ ਚਲੇ ਗਏ। ਇਹ ਉਹ ਸਾਰਾ ਏਰੀਆ ਜਿਹੜਾ ਤੁਹਾਨੂੰ ਦਿਖਾਇਆ ਜਾ ਰਿਹਾ, ਤੇ ਇਹ ਤਹਿਸੀਲਦਾਰ ਦਾ ਦਫ਼ਤਰ, ਇਹ ਸਾਰੇ ਇਹਦੇ ਜਿਹੜੇ ਹੈਗੇ ਨੇ ਤੁਹਾਨੂੰ ਬਾਕੀਆਂ ਇਸ ਇਮਾਰਤ ਦੀਆਂ ਉਹ ਦਿਖਾਈਆਂ ਜਾ ਰਹੀਆਂ ਨੇ। ਦੋਸਤੋ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਉਹ ਖਜ਼ਾਨੇ ਵਹਾਲੇ ਜਾਣ ਜਿਹੜੇ ਤੁਹਾਨੂੰ ਹਾਲੇ ਤੱਕ ਸ਼ਾਇਦ ਕਿਸੇ ਨਹੀਂ ਵਹਾਲੇ। ਨਾਲ ਵੀਡੀਓ ਵੇਖੋ, ਨਾਲ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਮੇਰੀ ਹਰ ਨਵੀਂ ਵੀਡੀਓ ਤੁਹਾਨੂੰ ਮਿਲ ਸਕੇ ਔਰ ਮੇਰੀ ਹੌਸਲਾ ਅਫਜ਼ਾਈ ਹੋ ਸਕੇ। ਜਿਹੜਾ ਬੰਦਾ ਨਵਾਂ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਮੈਂਟ 'ਚ ਕਰਕੇ ਮੈਨੂੰ ਦੱਸ ਦੇ ਕਿ ਜੀ ਮੈਂ ਚੈਨਲ ਸਬਸਕ੍ਰਾਈਬ ਕੀਤਾ, ਤਾਂ ਕਿ ਮੈਂ ਉਹਦਾ ਸ਼ੁਕਰੀਆ ਅਦਾ ਕਰਾਂ। ਇਹ ਦੇਖੋ ਇਹ ਐਸ਼ਦਾਨ ਬਣੇ ਨੇ, ਸਰਦੀਆਂ ਨੂੰ ਅੱਗ ਬਾਲਣੀ ਕਰਨੀ, ਸੇਕ ਨਹੀਂ ਕਰਨੀ। ਭਾਈ ਅਫਸਰ ਸਨ, ਤਹਿਸੀਲਦਾਰ, ਹਾਂਜੀ ਨੌਕਰ ਕੀ ਤੇ ਨਖਰਾ ਕੀ। ਇਹ ਦੇਖੋ ਹੁਣ ਇਹ ਸਕੂਲ ਹੈ ਪਿੱਛੇ, ਇਹ ਜਿਹੜਾ ਇਹ ਮਾਲਖਾਨਾ, ਤੇ ਇਹ ਥਾਣਾ ਰਈਆ। ਇਹ ਨਵੀਂ ਇਮਾਰਤ ਬਣ ਚੁੱਕੀ ਲੇਕਿਨ ਥਾਣਾ ਪੁਰਾਣਾ ਹੀ ਹੈ, ਤਕਰੀਬਨ ਮੇਰਾ 1916 ਦਾ ਬਣਿਆ, ਅੰਗਰੇਜ਼ ਦੌਰ ਨੇ ਬਣਾਇਆ ਥਾਣਾ। ਤੇ ਇਹ ਜਨਾਬ ਆ ਗਈ ਤਹਿਸੀਲ ਰਈਆ ਦੀਆਂ ਬਾਕੀਆਂ ਤੁਹਾਨੂੰ ਵਿਖਾਈਆਂ ਨੇ, ਠੀਕ ਹੈ ਜੀ। ਇੱਥੋਂ ਦੀ ਉਹਨੇ ਬਾਹਰ ਜਾਣਾ, ਤੁਸੀਂ ਆਪ ਹੀ ਦੇਖ ਲਓ ਕਿ ਇੱਕ ਵੀਡੀਓ ਵਾਸਤੇ ਮੈਂ ਕਿੰਨੀ ਮਿਹਨਤ ਕਰਨਾ। ਇਹ ਨਹੀਂ ਹੈਗਾ ਕਿ ਕੈਮਰਾ ਫੜ ਕੇ ਘਰ ਹੀ ਬਣੂ ਕੇ ਬੋਲ ਬਾਲ ਕੇ ਤੇ ਜਨਾਬ ਤੁਹਾਨੂੰ ਆਖ ਕੇ ਲਓ ਜੀ ਐਸੀ ਵੀਡੀਓ ਨਹੀਂ, ਆਪ ਹੀ ਚਾਹੀਦਾ। ਓਏ ਹੋਏ ਕੋਈ ਚੀਜ਼ ਨਾ ਅੱਖ 'ਚ ਵੱਜੇ। ਓਏ ਬੜਾ ਇਹ ਜਨਾਬ ਆ ਗਿਆ ਉਹੀ ਮਾਲਖਾਨਾ ਜਿਹੜਾ ਤੁਹਾਨੂੰ ਦਿਖਾਇਆ। ਇਹ ਬਾਹਰ ਅਸੀਂ ਆ ਗਏ, ਨਹੀਂ ਹਾਲੇ ਬਾਹਰ ਨਹੀਂ ਆਏ। ਇੱਕ ਇਹ ਬਿਲਡਿੰਗ ਹੈ ਕੋਲ ਹੋਰ, ਇਹ ਪਤਾ ਨਹੀਂ ਕਾਹਦੀ ਬਿਲਡਿੰਗ ਹੁੰਦੀ ਸੀ। ਇਹ ਵੀ ਕੋਈ ਬਿਲਡਿੰਗ ਹੈ ਪੁਰਾਣੀ ਜੀ, ਮੋਟੀ ਇੱਟ ਵਾਲੀ। ਇਹ ਵੀ ਹੁਣ ਤਕਰੀਬਨ ਆਖਰੀ ਸਮਾਂ ਲੈ ਰਹੀ ਹੈ। ਪਤਾ ਨਹੀਂ ਕਿੰਨੇ ਕਿੰਨੇ ਫੈਸਲੇ ਇੱਥੇ ਹੋਏ ਹੋਣਗੇ, ਕਿੰਨੇ ਕਿੰਨੇ ਜੁਰਮਾਨੇ, ਕਿੰਨੇ ਕਿੰਨੇ ਟੈਕਸ ਮਾਮਲੇ, ਜ਼ਮੀਨਾਂ ਦੇ ਝਗੜੇ ਇਸ ਤਹਿਸੀਲ 'ਚ ਹੋਏ ਹੋਣਗੇ। ਹੈ ਜੀ ਇਹ ਦੇਖੋ ਦੋਸਤੋ ਰਈਆ ਖਾਸ ਦੀਆਂ ਮੈਂ ਪਹਿਲੇ ਵੀ ਵੀਡੀਓ ਬਣਾਈਆਂ ਨੇ ਸਟੇਸ਼ਨ ਵਾਲੀਆਂ ਔਰ ਦੂਸਰੀਆਂ, ਤੁਸੀਂ ਉਹ ਵੀ ਦੇਖ ਸਕਦੇ ਹੋ। ਇਹ ਜਨਾਬ ਤੁਹਾਨੂੰ ਖੁਸ਼ੂਸੀ ਤੌਰ ਤੇ ਵੀਡੀਓ ਵਿਖਾਈ ਗਈ ਹੈ। ਇਹ ਬਾਰਡਰ ਤੇ ਪਿੰਡ ਹੈਗਾ ਏ ਰਈਆ ਖਾਸ, ਤੇ ਇਹਦੇ ਨਾਲ ਹੀ ਥੋੜੀ ਦੂਰ ਪਿੰਡ ਹੈਗਾ ਕੁੱਲਾ ਮੰਡਿਆਲਾ, ਜਿਹੜਾ ਕਿ ਗੁਰਪ੍ਰੀਤ ਸਿੰਘ ਘੁੱਗੀ ਜਿਹੜੇ ਕਿ ਪੰਜਾਬੀ ਫਿਲਮਾਂ ਦੇ ਐਕਟਰ ਨੇ, ਉਹਨਾਂ ਦਾ ਪਿੰਡ ਹੈਗਾ। ਤੇ ਤੁਸੀਂ ਵੀ ਅਗਰ ਆਪਣੇ ਵੱਡਿਆਂ ਬਜ਼ੁਰਗਾਂ ਦੇ ਪਿੰਡ ਨਾ ਤੁਹਾਨੂੰ ਯਾਦ ਨੇ, ਤੁਸੀਂ ਉਹ ਵੇਖਣਾ ਚਾਹੁੰਦੇ ਹੋ, ਤੇ ਕਮੈਂਟ 'ਚ ਜ਼ਰੂਰ ਮੈਨੂੰ ਦੱਸਿਆ ਕਰੋ। ਔਰ ਕੋਸ਼ਿਸ਼ ਕਰਿਆ ਕਰੋ ਕਿ ਤਹਿਸੀਲ ਤੇ ਜ਼ਿਲ੍ਹਾ ਉਹਦਾ ਲਾਜ਼ਮੀ ਦੱਸਿਆ ਕਰੋ। ਕਈ ਦੋਸਤ ਨੇ ਉਹਨਾਂ ਨੂੰ ਸਿਰਫ ਪਿੰਡ ਦਾ ਪਤਾ ਹੈ ਤੇ ਉਹ ਪਿੰਡ ਹੀ ਕਹਿੰਦੇ ਨੇ। ਹੁਣ ਪਿੰਡਾਂ ਦਾ ਜਿਹੜਾ ਨਾ ਜਿੰਨੀ ਦੇਰ ਤੱਕ ਜ਼ਿਲ੍ਹਾ ਤਹਿਸੀਲ ਨਹੀਂ ਪਤਾ ਹੋਏਗਾ, ਕੀ ਪਤਾ ਹੈ ਕਿ ਪਿੰਡ ਕਿੱਥੇ ਹੈਗਾ ਏ।
ਤੇ ਮੇਰੀ ਤਾਂ ਪੂਰੀ ਕੋਸ਼ਿਸ਼ ਹੁੰਦੀ ਕਿ ਤੁਹਾਡੀ ਖੁਆਇਸ਼ਾਤ ਪੂਰੀਆਂ ਕਰਾਂ, ਲੇਕਿਨ ਇਨਫੋਰਮੇਸ਼ਨ ਥੋੜ੍ਹੀ ਮੈਨੂੰ ਜ਼ਰੂਰ ਦਿਆ ਕਰੋ ਜਾਂ ਆਪਣੇ ਵੱਡਿਆਂ ਕੋਲੋਂ ਪੁੱਛਿਆ ਕਰੋ ਕਿ ਇਹ ਪਿੰਡ ਕਿੱਥੇ ਕਰਕੇ ਪੈਂਦਾ ਸੀ, ਇਹਦੇ ਲਾਗੇ ਚਾਗੇ ਕਿਹੜੇ ਪਿੰਡ ਸਨ। ਠੀਕ ਹੈ ਜੀ, ਐਸੀ ਅੱਜ ਦੀ ਵੀਡੀਓ, ਨਵੀਂ ਵੀਡੀਓ ਨਾਲ ਫਿਰ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗਾ। ਅੱਲਾ ਹਾਫਿਜ਼।